ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 19 ਅਗਸਤ 2015 3 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਵਿਸ਼ਿਆਂ ਤੇ ਵਿਚਾਰ ਚਰਚਾ ਕਰਨ ਜਾ ਰਹੇ ਹੋ? ਦੇਖੋ, ਅੱਜ ਦੀ ਵਿਚਾਰ ਲਈ ਮੈਂ ਦੋ ਤਿੰਨ ਮੁੱਦੇ ਚੁਣੇ ਨੇ ਜੀ। ਵੈਸੇ ਤਾਂ ਖਬਰਾਂ ਅੰਤਰਰਾਸ਼ਟਰੀ ਹਵਾਲੇ ਨਾਲ ਵੀ ਨੇ। ਪ੍ਰੈਜ਼ੀਡੈਂਟ ਕਲਿੰਟਨ ਦੇ ਬਰਥਡੇ ਨੂੰ ਲੈ ਕੇ ਅਮਰੀਕਨ ਪ੍ਰੈਜ਼ੀਡੈਂਸੀ ਔਰ ਡਿਫਰੈਂਟ ਪ੍ਰੈਜ਼ੀਡੈਂਟਸ ਦਾ ਰੋਲ, ਇਸ ਬਾਰੇ ਕਾਫੀ ਲਾਈਵਲੀ ਡਿਬੇਟ ਹੈ ਕਈ ਪਾਸੇ ਜੀ। ਪਰ ਭਾਰਤ ਦੇ ਨਕਸ਼ੇ ਦੇ ਵਿੱਚ ਜਿਹੜਾ ਅੱਜ ਕੱਲ ਪ੍ਰਮੁੱਖ ਮੁੱਦਾ ਹੈ, ਖਾਸ ਤੌਰ ਤੇ ਅੰਦਰੂਨੀ ਸਿਆਸੀ ਚੋਣਾਂ ਦੇ ਹਵਾਲੇ ਨਾਲ, ਉਹ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਨੇ ਜੀ। ਕਿਉਂਕਿ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਫਿਰ 3-4 ਹੋਰ ਸਟੇਟਾਂ 'ਚ 2017 'ਚ ਪੰਜਾਬ ਸਮੇਤ ਅਸੈਂਬਲੀ ਚੋਣਾਂ ਹੋਣੀਆਂ ਨੇ। ਔਰ ਜਿਸ ਤਰੀਕੇ ਨਾਲ ਮੋਦੀ ਸਰਕਾਰ, ਭਾਵੇਂ ਮੋਦੀ ਨੇ ਬੜੀ ਬੇਸ਼ਰਮੀ ਨਾਲ ਲਾਲ ਕਿਲੇ ਤੇ ਖਲੋ ਕੇ ਕਿਹਾ ਕਿ ਜੀ ਮੇਰੀ ਸਰਕਾਰ ਤੇ ਮੇਰੀ ਪਾਰਟੀ, ਸਾਡੇ ਤੇ ਪਿਛਲੇ 1 ਸਾਲ 'ਚ ਕੋਈ ਵੀ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗਾ, 1 ਰੁਪਈਏ ਦਾ ਵੀ। ਹਾਲਾਂਕਿ ਜਾਂ ਤਾਂ ਇਹਨਾਂ ਦਾ ਦਿਮਾਗ ਜਿਹੜਾ ਉਹ ਬਿਲਕੁਲ ਹਿੱਲ ਗਿਆ ਹੋਇਆ, ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਇਹ ਕੀ ਗੱਲ ਕਰਦੇ ਨੇ, ਤੇ ਜਾਂ ਇਹ ਸਮਝਦੇ ਨੇ ਵੀ ਲੋਕ ਇੰਨੇ ਕੁ ਬੇਵਕੂਫ ਨੇ ਜਾਂ ਲੋਕ ਇੰਨੇ ਕੁ ਉੱਲੂ ਨੇ ਕਿ ਉਹਨਾਂ ਨੂੰ ਤੁਸੀਂ ਜੋ ਮਰਜ਼ੀ ਕਹੋ ਉਹਨਾਂ ਨੇ ਮੰਨ ਜਾਣੇ, ਔਰ ਉਹਨਾਂ ਦੀ ਕੋਈ ਵੀ ਜਿਹੜੀ ਹੈ ਠੀਕ ਔਰ ਗਲਤ ਜਾਂ ਪਿੱਛੇ ਜਾਂ ਅੱਗੇ ਨੂੰ ਜੋੜ ਸਕਣ ਦੀ ਵੀ ਸਮਰੱਥਾ ਨਹੀਂ ਹੈ। ਨਹੀਂ ਤਾਂ ਜ਼ਾਹਰ ਹੈ ਕਿ ਪਿਛਲਾ ਸਾਰਾ ਹੀ ਜਿਹੜਾ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਹੈ, ਉਸ ਨੂੰ ਜਿਵੇਂ ਮੀਡੀਆ ਨੇ ਕਿਹਾ ਕਿ ਵਾਸ਼ਡ ਅਵੇ, ਕਿਉਂਕਿ ਮੌਨਸੂਨ ਵੀ ਜਦੋਂ ਮੀਂਹ ਪੈਂਦੇ ਨੇ ਮੀਂਹ ਰੋੜ ਕੇ ਲੈ ਜਾਂਦੇ ਨੇ, ਕਿਉਂਕਿ ਕਾਂਗਰਸ ਔਰ ਬਾਕੀ ਆਪੋਜੀਸ਼ਨ ਦੀਆਂ ਪਾਰਟੀਆਂ ਸਾਰੀਆਂ ਨੇ ਉਸ ਸੈਸ਼ਨ ਨੂੰ ਚੱਲਣ ਨਹੀਂ ਦਿੱਤਾ। ਔਰ ਉਹਦਾ ਰੀਜ਼ਨ ਫਿਰ ਤੁਸੀਂ ਜਦੋਂ ਇਹ ਦੇਖਦੇ ਹੋ ਕਿ ਉਹ ਮੱਧ ਪ੍ਰਦੇਸ਼ ਵਿੱਚ ਵਿਆਪਮ ਸਕੈਂਡਲ ਹੋਏ, ਲਲਿਤ ਮੋਦੀ ਦਾ ਕਿੱਸਾ ਕਿ ਕਿਵੇਂ ਸੁਸ਼ਮਾ ਸਵਰਾਜ ਨੇ ਆਊਟ ਆਫ ਦਾ ਵੇ ਜਾ ਕੇ ਉਸ ਨੂੰ, ਜਿਹੜਾ ਕਿ ਐਬਸਕੌਂਡਰਰ ਹੈ, ਉਸ ਨੂੰ ਪੁਰਤਗਾਲ ਦਾ ਵੀਜ਼ਾ ਦਿਵਾਉਣ ਲਈ ਇਵਨ ਇੰਗਲੈਂਡ ਦੇ ਸਿਸਟਮ ਦੇ ਨਾਲ ਛੇੜਛਾੜ ਕੀਤੀ। ਫਿਰ ਉਸ ਲਲਿਤ ਮੋਦੀ ਨੇ ਸੁਸ਼ਮਾ ਸਵਰਾਜ ਦੇ ਪਤੀ ਨੂੰ ਵੀ, ਉਸ ਦੀ ਡਾਟਰ ਨੂੰ ਵੀ ਓਬਲਾਈਜ ਕੀਤਾ ਹੋਇਆ। ਔਰ ਫਿਰ ਇਸ ਸਾਰੇ ਦੇ ਨਾਲ ਜੋੜ ਕੇ ਅਸੀਂ ਦੇਖਦੇ ਹਾਂ ਕਿ ਵਸੁੰਧਰਾ ਰਾਜੇ ਸਿੰਧੀਆ, ਜਿਹੜੀ ਰਾਜਸਥਾਨ ਦੀ ਚੀਫ ਮਿਨਿਸਟਰ ਹੈ, ਉਹਦਾ ਵੀ ਲਲਿਤ ਮੋਦੀ ਨਾਲ ਜਿਹੜਾ ਪੈਸੇ ਦੇ ਹਵਾਲੇ ਨਾਲ ਸਬੰਧ, ਔਰ ਇੱਕ ਤੋਂ ਬਾਅਦ ਇੱਕ ਸਕੈਂਡਲ। ਸੋ ਉੱਥੇ ਤਾਂ ਬੇਸ਼ਰਮੀ ਹੈ। ਔਰ ਉਸੇ ਦੇ ਪਾਰਟ ਤੋਂ ਬਾਅਦ ਇਸ ਗੱਲ ਨੂੰ ਬੀਜੇਪੀ ਔਰ ਉਹਨਾਂ ਦੀ ਜਿਹੜੀ ਤਿਕੜੀ ਹੈ, ਜਿਸ ਨੂੰ ਉਮਾ ਭਾਰਤੀ ਨੇ ਜਿਹੜੀ ਹੈ ਸ਼ਿਵਜੀ ਵਿਸ਼ਨੂੰ ਬ੍ਰਹਮਾ ਦੀ ਜੋੜੀ ਕੇ, ਉਹ ਅਮਿਤ ਸ਼ਾਹ ਹੋਏ, ਅਰੁਣ ਜੇਤਲੀ ਹੋਏ, ਮੋਦੀ ਹੋਏ, ਉਹ ਇਹ ਸਮਝਦੇ ਨੇ ਕਿ ਵੀ ਉਹਨਾਂ ਦਾ ਇਸ ਸਾਰੇ ਦੌਰ ਦੇ ਵਿੱਚ ਜਿਹੜਾ ਹੈ ਉਹ ਅਕਸ ਧੁੰਦਲਾ ਹੋਇਆ ਅੱਗੇ ਨਾਲੋਂ। ਸੋ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਇੱਕ ਐਸਾ ਮੌਕਾ ਹੈ ਜਿਹਦੇ 'ਚ ਉਹ ਸਮਝਦੇ ਨੇ ਕਿ ਜੇ ਬਿਹਾਰ ਦੇ ਵਿੱਚ ਉਹ ਜਿਹੜੀ ਇਸ ਵੇਲੇ ਉਹਨਾਂ ਦਾ ਆਪੋਜੀਸ਼ਨ ਦਾ ਗੱਠਜੋੜ ਬਣੇ, ਜਿਹਦੇ 'ਚ ਮੁੱਖ ਤੌਰ ਦੇ ਉੱਤੇ ਨਿਤੀਸ਼ ਕੁਮਾਰ ਜਿਹੜਾ ਚੀਫ ਮਿਨਿਸਟਰ ਹੈ, ਔਰ ਲਾਲੂ ਪ੍ਰਸਾਦ ਯਾਦਵ ਔਰ ਦੂਸਰੀਆਂ ਸਮਾਲ ਪਾਰਟੀਆਂ, ਇਹਨਾਂ ਨੇ ਵੀ ਸੰਨ ਲਾਈ ਹੈ। ਮਾਝੀ ਜਿਹੜਾ ਚੀਫ ਮਿਨਿਸਟਰ ਸੀ, ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ, ਉਸ ਨੂੰ ਵਿਨ ਓਵਰ ਕੀਤਾ ਹੈ। ਹੋਰ ਵੀ ਇਹ ਕਾਸਟ ਪੋਲੀਟਿਕਸ ਖੇਡ ਰਹੇ ਨੇ ਉੱਥੇ ਬੜੇ ਘਟੀਆ ਲੈਵਲ ਤੇ ਜਾ ਕੇ, ਮੁਸਲਮਾਨਾਂ ਨਾਲ ਵੀ ਜਿਸ ਕਿਸਮ ਦਾ। ਉਹੀ ਮੋਦੀ ਜਿਹੜਾ ਕਿ ਕਦੇ ਗੁਜਰਾਤ ਗਿਆ ਚੀਫ ਮਿਨਿਸਟਰ ਹੁੰਦਿਆਂ 4 ਵਾਰ, ਜੇ ਉਹਨਾਂ ਨੂੰ ਇੱਕ ਮੁਸਲਮਾਨਾਂ ਦਾ ਡੈਲੀਗੇਸ਼ਨ ਮਿਲਣ ਗਿਆ, ਉਹਨਾਂ ਨੇ ਟੋਪੀ ਦਿੱਤੀ ਇਸਲਾਮਿਕ, ਤੇ ਉਹ ਉਹਨੇ ਲੈਣ ਤੋਂ ਨਾ ਕਰ ਦਿੱਤੀ ਸੀ। ਲੇਕਿਨ ਹੁਣ ਉਹੀ ਜਦੋਂ ਇਹ UAE ਗਿਆ, ਆਬੂ ਧਾਬੀ, ਤੇ ਉਹਨਾਂ ਦੀ ਜਿਹੜੀ ਦੁਨੀਆ ਦੀ ਸ਼ਾਇਦ ਦੂਸਰੀ ਜਾਂ ਤੀਸਰੀ ਵੱਡੀ ਮਸੀਤ ਹੈ, ਉਸ ਦਾ ਬੜਾ ਉਹਨੇ ਚੱਕਰ ਲਗਾਇਆ ਉਹਨਾਂ ਦੇ ਨਾਲ, ਉਹਨਾਂ ਦੇ ਜਿਹੜੇ ਅਮੀਰ ਨੇ ਔਰ ਮੁਲਾਣਿਆਂ ਦੇ ਨਾਲ। ਉੱਥੇ ਜੇ ਡਾਇਰੀ 'ਚ ਦੇਖੋ ਕੀ ਲਿਖਿਆ, ਤੇ ਉਹ ਇਸਲਾਮ ਨੂੰ ਉਹ ਰਿਲੀਜਨ ਆਫ ਪੀਸ ਕਹਿ ਰਹੇ। ਸੋ ਕੁੱਲ ਮਿਲਾ ਕੇ ਉਹ ਇਸ ਕਿਸਮ ਦਾ ਸੌਦਾ ਵੀ ਵੇਚ ਰਿਹਾ ਬਾਹਰਲਿਆਂ ਦੇ ਨਾਲ। ਉੱਥੇ ਜਾ ਕੇ ਜੀ ਐਲਾਨ ਕਰ ਦਿੱਤਾ ਹੈ ਕਿ ਜੀ ਮੰਦਿਰ ਦੇ ਲਈ ਜ਼ਮੀਨ ਜਿਹੜੀ ਹੈ ਪਹਿਲੀ ਵਾਰੀ ਆਬੂ ਧਾਬੀ 'ਚ ਉਹਨਾਂ ਨੇ ਦੇ ਦਿੱਤੀ ਹੈ, ਦੁਬਈ 'ਚ ਤਾਂ ਪਹਿਲਾਂ ਹੀ ਸੀ। ਉਸ ਤੋਂ ਬਾਅਦ ਸਟੋਰੀ ਆਈ ਵੀ ਉਹ 2013 ਦੀ ਦਿੱਤੀ ਹੋਈ, ਉਹਦੇ ਨਾਲ ਮੋਦੀ ਉਦੋਂ ਅਜੇ ਪਾਵਰ 'ਚ ਵੀ ਨਹੀਂ ਸੀ ਆਈ ਬੀਜੇਪੀ
ਜਦੋਂ ਕਿ ਉਹਨਾਂ ਨੇ ਦਿੱਤਾ। ਸੋ ਝੂਠ ਬੋਲਿਆ ਜਾਂਦਾ ਹੈ, ਵਿਕਦਾ ਹੈ, ਮੀਡੀਆ ਇਸ ਕੰਮ ਤੇ ਲਾਇਆ ਹੋਇਆ ਹੈ। ਪਰ ਬਿਹਾਰ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰੀਏ ਕਿ ਇੱਕ ਪਾਸੇ ਤਾਂ ਇਹੋ ਜਿਹੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਕਿ ਜੀ ਹੁਣ ਲਾਗੂ ਹੋ ਗਿਆ ਜਿਹੜਾ ਚੋਣਾਂ ਦਾ ਡਿਸਪਲਿਨ ਹੈ, ਔਰ ਇਹ ਨਹੀਂ ਦਿੱਤਾ ਜਾ ਸਕਦਾ, ਟਰਾਂਸਫਰ ਨਹੀਂ ਕੀਤੀ ਜਾ ਸਕਦੀ, ਦੂਜੇ ਨਹੀਂ ਕੀਤੀ ਜਾ ਸਕਦੀ। ਪਰ ਕੋਈ ਵੀ ਉੱਥੇ ਕੋਈ ਐਸੀ ਅਥਾਰਟੀ ਨਹੀਂ ਹੈ ਜਿਹੜੀ ਇਹ ਪੁੱਛ ਸਕੇ ਕਿ ਭਾਈ ਤੁਹਾਡੀਆਂ 29-30 ਸਟੇਟਾਂ ਕਿੰਨੀਆਂ, ਯੂਨੀਅਨ ਟੈਰੀਟਰੀਜ਼ ਕੀ ਨੇ, ਸੈਂਟਰ ਦੇ ਕੋਲ ਜਿਹੜਾ ਪੈਸਾ ਆਉਂਦਾ ਹੈ ਉਹ ਹਰ ਸਟੇਟ ਦੇ ਲੋਕ ਜਿਹੜੇ ਨੇ ਉਹ ਕੰਟਰੀਬਿਊਟ ਕਰਦੇ ਨੇ, ਜਿਹੜੀਆਂ ਵੀ ਉਹਨਾਂ ਦੇ ਭਾਵੇਂ ਉਹ ਕਿਸੇ ਅਦਾਰੇ ਰਾਹੀਂ ਵੀ ਉੱਥੋਂ ਖਿੱਚਦੇ ਨੇ। ਪੰਜਾਬ ਨੂੰ ਤਾਂ ਉਹਨਾਂ ਨੇ ਬਿਲਕੁਲ ਹੀ ਕਾਲੋਨੀ ਬਣਾਇਆ ਹੋਇਆ। ਪਰ ਜਦੋਂ ਤੁਸੀਂ ਉਸ ਲਾਰਜੈਸੀ ਨੂੰ ਜਾਂ ਉਹ ਜੋ ਇਕੱਠਾ ਕੀਤਾ ਉਹਨੂੰ ਵੰਡਣੇ ਜੀ, ਤੇ ਉਹਦਾ ਕੋਈ ਨਾਰਮ ਨਹੀਂ ਹੈ। ਇੱਕ ਤਾਂ ਬਜਟ ਹੁੰਦਾ ਹੈ, ਬਜਟ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਵੀ ਕੀ ਰੱਖਿਆ ਹੈ, ਕਿੰਨਾ ਬਜਟ ਕਿਹਨੂੰ ਜਾਏਗਾ। ਇਹਨਾਂ ਰੇਲਵੇਜ਼ ਦਾ 8 ਬਜਟ ਹੁੰਦਾ ਹੈ, ਭਾਰਤ ਦੇ ਵਿੱਚ 2 ਬਜਟ ਪੇਸ਼ ਹੁੰਦੇ ਨੇ। ਪਰ ਅਸੀਂ ਇਹ ਦੇਖਦੇ ਹਾਂ ਵੀ ਇਸ ਕਿਸਮ ਦੀ, ਔਰ ਜਦੋਂ ਜਿਹੜੇ ਲੋਕ ਪੁੱਛਦੇ ਨੇ ਜੀ ਕਿ ਜੀ ਪੰਜਾਬ ਭਾਰਤ ਦੇ ਵਿੱਚ ਰਹਿ ਕੇ ਕਿਉਂ ਨਹੀਂ ਪ੍ਰੋਸਪਰਸ ਹੋ ਸਕਦਾ, ਕਿਉਂ ਨਹੀਂ ਪ੍ਰੋਸਪਰ ਕਰ ਸਕਦਾ, ਨੇਸ਼ਨ ਦੀ ਕੀ ਲੋੜ ਹੈ। ਪਰ ਜੇ ਤੁਸੀਂ ਇਸ ਸਾਰੇ ਵਰਤਾਰੇ ਨੂੰ ਦੇਖੋ ਕਿ ਜਦੋਂ ਅਸੀਂ ਫੈਡਰਲ ਢਾਂਚੇ ਦੀ ਗੱਲ ਕਰਦੇ ਹਾਂ, ਫੈਡਰਲ ਢਾਂਚੇ ਦਾ ਜਿਹੜਾ ਵੀ ਉੱਥੇ ਜਿਹੜੀ ਪਾਰਟੀ ਡੋਮੀਨੇਟ ਕਰਦੀ ਹੈ, ਜਿਸ ਸਟੇਟ ਦੇ ਲੋਕ ਡੋਮੀਨੇਟ ਕਰਦੇ ਨੇ, ਬਜਟ ਜਿਹੜਾ ਹੈ ਉਹ ਉਹਨਾਂ ਵੱਲ ਚਲੇ ਜਾਂਦਾ ਹੈ। ਜੇ ਲਾਲੂ ਪ੍ਰਸਾਦ ਯਾਦਵ ਰੇਲਵੇ ਮਿਨਿਸਟਰ ਹੈ ਤੇ ਬਿਹਾਰ ਦਾ ਕੋਈ ਵੀ ਬੰਦਾ ਜਸਟ ਉਹਨੂੰ ਬਿਹਾਰੀ ਹੋਣਾ ਚਾਹੀਦਾ ਸੀ, ਉਹਨੂੰ ਮੁਲਾਜ਼ਮਤ ਵੀ ਮਿਲ ਜਾਂਦੀ ਸੀ ਰੇਲਵੇ 'ਚ। ਕਿੰਨੀਆਂ ਟ੍ਰੇਨਾਂ ਜਿਹੜੀਆਂ ਨੇ ਬਿਹਾਰ ਦੇ ਵਿੱਚ ਚਲਾਈਆਂ ਉਹਨੇ। ਜੇ ਮਮਤਾ ਬੈਨਰਜੀ ਰੇਲਵੇ ਮਿਨਿਸਟਰ ਰਹੀ, ਇਹੀ ਹਾਲ ਜਿਹੜਾ ਹੈ ਉਹ ਬੰਗਾਲ ਦੇ ਵਿੱਚ ਸੀ। ਔਰ ਹਰ ਸਟੇਟ ਦੇ ਹਵਾਲੇ ਨਾਲ ਮਹਾਰਾਸ਼ਟਰ ਦੇ ਵਿੱਚ YB ਚੌਹਾਨ ਜਿਹੜਾ ਹੈ ਉਹ ਉਸ ਦੇ ਜ਼ਮਾਨੇ ਤੋਂ ਲੈ ਕੇ ਜਿਹੜਾ ਨਹਿਰੂ ਦੇ ਜ਼ਮਾਨੇ ਤੋਂ ਹੀ ਸੀ। ਹਮੇਸ਼ਾ ਇੱਕ ਵੱਡਾ ਹਿੱਸਾ ਉਹਨਾਂ ਨੂੰ ਜਾਂਦਾ ਹੈ ਕਿਉਂਕਿ ਉਹਨਾਂ ਦੇ ਅਹਿਮ ਵਜ਼ੀਰ ਬਣੇ ਹੁੰਦੇ ਨੇ। ਤਮਿਲਨਾਡੂ ਜਾਂ ਦੂਜੇ ਤਾਂ ਉੱਥੇ ਪਾਰਟੀ DMK ਬਣੇ, ਅੰਨਾ DMK ਬਣੇ, ਉਹ ਸਾਰਾ ਕੁਝ ਉਹਨਾਂ ਨੂੰ ਮਿਲਦਾ ਹੀ ਮਿਲਦਾ ਹੈ। ਉੱਥੇ ਕੋਈ ਗਵਰਨਮੈਂਟ ਦਿੱਲੀ 'ਚ ਬਣ ਜਾਏ ਉਹਨਾਂ ਨੂੰ ਫਰਕ ਨਹੀਂ ਪੈਂਦਾ। ਪਰ ਇੱਧਰ ਅਸੀਂ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ, ਔਰ ਇਹ ਜਦੋਂ ਅਸੀਂ ਖਬਰ ਹੁਣੇ ਵਿਚਾਰ ਅਧੀਨ ਲਿਆ ਰਹੇ ਹਾਂ ਕਿ ਕਿਵੇਂ ਪੰਜਾਬ ਜਿਸ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਸਿੱਖ ਕੌਮ ਦੇ ਹਵਾਲੇ ਨਾਲ ਸਾਰੀ ਹਿਸਟਰੀ ਦੇ ਵਿੱਚ ਹੀ, ਔਰ ਅੰਗਰੇਜ਼ਾਂ ਦੇ ਖਿਲਾਫ ਖਾਸ ਤੌਰ ਤੇ 80% ਰਫਲੀ ਫਿਗਰ ਬਣਦੀ ਹੈ ਜੀ। ਸਰਹੱਦੀ ਸੂਬਾ ਹੋਣ ਕਰਕੇ ਜਿੰਨੀਆਂ ਲੜਾਈਆਂ ਹੁੰਦੀਆਂ ਨੇ ਗਵਾਂਢੀਆਂ ਦੇ ਨਾਲ, ਉਹਨਾਂ 'ਚ ਸਭ ਤੋਂ ਜ਼ਿਆਦਾ ਸਫਰ ਉਹ ਪੰਜਾਬ ਕਰਦਾ। ਪਰ ਕਿਸ ਤਰੀਕੇ ਨਾਲ ਪੰਜਾਬ ਚੋਂ ਸਿਸਟੇਮੈਟਿਕਲੀ ਜੇ ਇੰਡਸਟਰੀਅਲ ਪੈਕੇਜ ਦਿੱਤਾ ਗਿਆ, ਹਿਮਾਚਲ ਨੂੰ ਦਿੱਤਾ ਗਿਆ, ਉਹੀ ਪੰਜਾਬ ਦੇ ਲਾਲੇ ਜਿਹੜੇ ਕੋਈ ਬਟਾਲੇ ਬੈਠਾ ਸੀ, ਕੋਈ ਗੋਬਿੰਦਗੜ੍ਹ ਬੈਠਾ ਸੀ, ਕੋਈ ਲੁਧਿਆਣੇ ਬੈਠਾ ਸੀ, ਕੋਈ ਫਗਵਾੜੇ ਬੈਠਾ ਸੀ, ਉਹ ਆਪਣੀਆਂ ਫੈਕਟਰੀਆਂ ਚੁੱਕ ਕੇ ਕੋਈ ਪਰਵਾਣੂ ਲੈ ਗਿਆ, ਕੋਈ ਸੋਲਨ ਲੈ ਗਿਆ, ਕਿਉਂਕਿ ਉੱਥੇ ਟੈਕਸ ਮਾਫੀ ਹੈ ਤੇ ਉਹ ਬਣਦੀਆਂ ਉੱਥੇ ਨੇ, ਫਾਇਦਾ ਉਹਨਾਂ ਨੂੰ ਹੈ, ਵੇਚੋ ਤੁਸੀਂ ਪੰਜਾਬ 'ਚ ਆ ਕੇ ਜਿਹੜਾ, ਔਰ ਮਨਮਰਜ਼ੀ ਦਾ ਭਾਅ ਰੱਖੋ। ਸੋ ਇਸੇ ਤੇ ਉਹ ਸਾਰੀ ਇੰਡਸਟਰੀ ਵੀ ਜਿਹੜੀ ਮਾੜੀ ਮੋਟੀ ਪਹਿਲਾਂ ਹੀ ਪੰਜਾਬ 'ਚ ਕੋਈ ਵੱਡੀ ਇੰਡਸਟਰੀ ਨਹੀਂ ਸੀ ਲਾਉਂਦੇ, ਕਹਿੰਦੇ ਸੀ ਜੀ ਇਹ ਸਰਹੱਦੀ ਸੂਬਾ ਹੈ, ਤੇ ਜਿਹੜੀ ਮਾੜੀ ਮੋਟੀ ਸੀ ਉਹ ਵੀ ਸਾਰਾ ਜਿਹੜਾ ਇਹਨਾਂ ਨੇ ਉੱਥੋਂ ਗਾਇਬ ਕਰ ਦਿੱਤਾ ਜੀ। ਤੇ ਜਦੋਂ ਸੈਂਟਰਲ ਅਸਿਸਟੈਂਸ ਦੀ ਗੱਲ ਹੁੰਦੀ ਹੈ, ਉਦੋਂ ਨਾਲੋਂ ਜ਼ਿਆਦਾ ਪਿਛਲੇ 30 ਸਾਲ ਤੋਂ ਅਸੀਂ ਇਹੀ ਸੁਣਦੇ ਆਏ ਹਾਂ, ਹੁਣ ਤੱਕ ਵੀ ਹੋਣਾ ਹੈ ਕਿ ਪੰਜਾਬ ਦੇ ਸਿਰ ਇੰਨੇ 1000 ਕਰੋੜ ਦਾ ਕਰਜ਼ਾ ਜੀ। ਕਾਹਦਾ ਜੀ? ਇਹ ਅੱਤਵਾਦ ਦੇ ਜ਼ਮਾਨੇ 'ਚ ਜਿਹੜਾ ਮਦਦ ਕੀਤਾ। ਕੀ ਮਦਦ ਕੀਤੀ ਜੀ? ਕਿ ਜਿਹੜਾ ਤਾਂ ਇਹਨਾਂ ਦੇ ਫੌਜੀਆਂ ਨੇ, ਸਿਕਿਉਰਿਟੀ ਦਸਤਿਆਂ ਨੇ ਪੰਜਾਬ ਦੀ ਜਵਾਨੀ ਨੂੰ ਮਾਰਿਆ, ਉਹਨਾਂ ਦੀਆਂ ਗੋਲੀਆਂ ਦਾ ਮੁੱਲ ਦਿਓ, ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ, ਸਾਡੇ ਸਿਰ ਦੇ ਉੱਤੇ ਇਹੀ ਕੁਝ ਲਟਕਦਾ ਰਿਹਾ। ਔਰ ਇਹੀ ਕਾਰਨ ਹੈ ਕਿ ਸਾਡੇ ਵਿਊਅਰ ਨੇ ਇੱਕ ਵਾਰੀ ਪੁੱਛਿਆ ਸੀ ਜੀ ਜਦੋਂ ਖਾਲਿਸਤਾਨ ਬਣ ਗਿਆ, ਜਿਹੜਾ ਕਰਜ਼ਾ ਪੰਜਾਬ ਦੇ ਸਿਰ ਚੜਿਆ ਹੋਇਆ ਇਹਦਾ ਕੀ ਬਣੇਗਾ ਜੀ। ਸੋ ਜ਼ਾਹਰ ਹੈ ਕਿ ਲੋਕਾਂ ਨੂੰ ਇਹ ਫੀਲਿੰਗ ਦਿੱਤੀ ਗਈ ਹੈ ਕਿ ਵੀ ਤੁਸੀਂ ਤਾਂ ਵੈਸੇ ਹੀ ਕਰਜ਼ਾਈ ਹੋ, ਤੁਹਾਡੇ ਤਾਂ ਪੱਲੇ ਹੀ ਕੁਝ ਨਹੀਂ ਹੈ। ਹੁਣ ਜਦੋਂ ਅਸੀਂ ਬਿਹਾਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਸਾਰੇ ਨਾਰਮ ਇੱਕ ਪਾਸੇ ਰੱਖ ਕੇ, ਕਿਉਂਕਿ ਜਦੋਂ ਈਵਨ ਮਨਮੋਹਨ ਸਿੰਘ ਸਰਕਾਰ ਨੇ ਵੀ ਮਨਰੇਗਾ ਵਰਗੀ ਸਕੀਮ ਜਾਰੀ ਕੀਤੀ, ਜਿਹਦਾ ਮਤਲਬ ਸੀ ਕਿ ਘੱਟੋ ਘੱਟ 3 ਮਹੀਨੇ ਜਾਂ 4 ਮਹੀਨੇ ਦੀ ਇੰਪਲੋਇਮੈਂਟ ਹਰ ਇੱਕ ਨੂੰ ਦੇਣੀ ਹੈ, ਉਹ ਵੀ ਉਹਦਾ ਫਾਇਦਾ ਪੰਜਾਬ ਨੂੰ ਬਹੁਤ ਘੱਟ ਹੋਇਆ, ਉਹ ਦੂਸਰੀਆਂ ਸਟੇਟਾਂ ਦੇ ਲਈ, ਔਰ ਉਹਦੇ 'ਚ ਵੀ ਹੋਇਆ ਜੀ ਭਾਵੇਂ ਕੁਝ ਵੀ ਨਾ ਕਰਨ, ਇੱਕ ਦਿਨ ਇੱਧਰਲੀ ਸੜਕ ਪੱਟ ਦੇਣ, ਦੂਜੀ ਉਹਨੂੰ ਭਰ ਦੇਣ, ਇੱਕ ਦਿਨ ਪੱਟ ਦੇਣ, ਜੇ ਤੁਸੀਂ ਸ਼ੋਅ ਕਰ ਦਿਓ ਕਿ 3-4 ਮਹੀਨੇ ਤੁਸੀਂ ਕੀਤਾ। ਔਰ ਇਹੀ ਕਾਰਨ ਸੀ ਕਿ ਲੇਬਰ ਬਿਹਾਰ ਯੂਪੀ ਦੇ ਵੀ ਆਣੀ ਬੰਦ ਹੋ ਗਈ, ਡਿਫਰੈਂਟ ਰੀਜ਼ਨਸ, ਪਰ ਇਹ ਇੱਕ ਮੇਨ ਰੀਜ਼ਨ ਸੀ ਕਿ ਉਹਨਾਂ ਨੂੰ ਨਾਲੇ ਉਹ ਪੈਸੇ ਮਿਲਦੇ ਸੀ ਜੀ। ਪਰ ਇੱਥੇ ਹੀ ਗੱਲ ਨਹੀਂ ਹੈ। ਜਿਸ ਤਰੀਕੇ ਨਾਲ ਹੁਣ ਨਰਿੰਦਰ ਮੋਦੀ ਨੇ ਸਾਰੇ ਨਾਰਮਸ ਪਾਸੇ ਰੱਖ ਕੇ ਚੋਣਾਂ ਜਿੱਤਣ ਦੇ ਲਈ ਬਿਹਾਰ ਨੂੰ
ਇਹ ਪ੍ਰੋਮਿਸ ਕੀਤਾ ਹੈ ਕਿ 1.5 ਲੱਖ ਕਰੋੜ, ਮੈਨੂੰ ਤਾਂ ਕਾਊਂਟ ਵੀ ਨਹੀਂ ਹੋਇਆ ਵੀ ਕਿੰਨਾ ਪੈਸਾ ਹੈ, ਕਿ ਲਗਭਗ 1.5 ਲੱਖ ਕਰੋੜ ਰੁਪਈਆ ਉਹਨੇ ਕਿਹਾ ਜੀ ਅਸੀਂ ਜਿਹੜਾ ਉਹ ਬਿਹਾਰ ਨੂੰ ਦੇਵਾਂਗੇ। ਹੁਣ ਜ਼ਾਹਰ ਹੈ ਕਿ ਈਵਨ ਟ੍ਰਿਬਿਊਨ ਵਰਗਾ ਅਖਬਾਰ ਉਸਨੇ ਇਸ ਦੇ ਉੱਤੇ ਐਡੀਟੋਰੀਅਲ ਲਿਖਿਆ, ਪੈਕੇਜਿੰਗ ਹੈ ਚਿਮੇਰਾ, ਮੋਦੀ ਮਸਟ ਸ਼ੋ ਦਾ ਮਨੀ ਫਾਰ ਬਿਹਾਰ ਪੈਕੇਜ, ਕਿ ਵੀ ਹੁਣ ਔਰ ਇਹਦੇ ਚ ਉਹਨੇ ਲੰਬਾ ਚੌੜਾ ਕਿਹਾ ਕਿ ਵੀ ਜਿਸ ਤਰੀਕੇ ਨਾਲ ਇਹ ਸਾਰੇ ਇਕਰਾਰ ਕੀਤੇ ਜਾ ਰਹੇ ਨੇ ਔਰ ਇੰਨਾ 1.5 ਲੱਖ ਕਰੋੜ ਰੁਪਏ ਦਾ ਪੈਕੇਜ, ਔਰ ਉਸ ਚੋਂ ਉਹਨੇ ਕਿਹਾ ਕਿ ਵੀ ਗੱਲ ਤਾਂ ਇਹ ਹੈ ਕਿ ਜਿਹੜਾ 56,000 ਕਰੋੜ ਬਿਹਾਰ ਚ ਸੜਕਾਂ ਦੇ ਲਈ ਉਹਨੇ ਕਿਹਾ ਜੀ ਸੜਕਾਂ ਔਰ ਜਿੰਨੇ ਰੀਜਨ ਨੇ ਬਿਹਾਰ ਦੇ, ਹਾਲਾਂਕਿ ਬਿਹਾਰ ਚੋਂ ਹੀ ਇਹਨਾਂ ਨੇ ਤੋੜ ਕੇ ਜਿਹੜਾ ਹੈ ਉਹ ਝਾਰਖੰਡ ਬਣਾਇਆ, ਲੇਕਿਨ ਇਹਦੇ ਬਾਵਜੂਦ ਬਿਹਾਰ ਵੱਡੀ ਸਟੇਟ ਹੈ। ਉਹਨਾਂ ਨੇ ਕਿਹਾ ਅਖੀਰਲਾ ਉਹਦਾ ਐਡੀਟੋਰੀਅਲ ਦਾ ਹੈਗਾ, ਹਾਲਾਂਕਿ ਮੈਂ ਉੱਪਰਲੇ ਆਲਮੋਸਟ ਜਿੰਨਾ ਕਿ ਮੈਂ ਡਿਸਕਸ ਕਰ ਲਿਆ, ਉਹਨੇ ਕਿਹਾ ਜੀ ਨਤੀਜ has caused doubts on Modi's ability to deliver what he has promised and compared it to be the BJP's earlier promise of giving rupees 15 lakh to each Indian। ਉਹਨੇ ਆਪੋਜੀਸ਼ਨ ਨੇ ਠੀਕ ਹੈ, ਉਹਨੇ ਕਿਹਾ ਜੀ ਇਹ ਜਦੋਂ ਚੋਣਾਂ 2014 ਦੀਆਂ ਚੋਣਾਂ ਤੋਂ ਪਹਿਲਾਂ ਮੋਦੀ ਕਹਿੰਦਾ ਸੀ ਕਿ ਅਸੀਂ ਸਾਰਾ ਬਲੈਕ ਮਨੀ ਇੰਨੇ ਅਰਬ ਖਰਬ ਪਿਆ ਉਹ ਲਿਆਵਾਂਗੇ ਔਰ ਹਰ ਭਾਰਤੀ ਦੀ ਜੇਬ 'ਚ ਜਿਹੜਾ ਉਹ 15 ਲੱਖ ਰੁਪਈਆ ਹੋਏਗਾ। ਉਹਨੇ ਕਿਹਾ ਜੀ ਉਹ ਕਿੱਥੇ ਗਿਆ? 15 ਲੱਖ ਜਿਹੜਾ ਇਹਨੇ ਲੈ ਕੇ ਆਣਾ ਸੀ, ਹੁਣ ਬਲੈਕ ਮਨੀ ਦਾ ਜ਼ਿਕਰ ਹੀ ਨਹੀਂ ਕਰਦੇ। ਚੋਣਾਂ ਦੇ ਵਿੱਚ ਉਹ ਮੁੱਦਾ ਹੀ ਖਤਮ ਹੋ ਗਿਆ ਜਿਸ ਨੂੰ ਇਹਨਾਂ ਨੇ ਪੂਰਾ ਉਭਾਰ ਕੇ ਲੋਕਾਂ ਨੂੰ ਜਿਹੜਾ ਉਹ ਗੁੰਮਰਾਹ ਕੀਤਾ। Not a rupee of the rupees 56,000 crore for Bihar roads figures in the union budget। ਹੁਣ ਜੇ ਮੋਦੀ ਕਹਿੰਦਾ ਜੀ ਮੈਂ ਇੰਨੇ ਹਜ਼ਾਰ ਕਰੋੜ 56,000 ਕਰੋੜ ਰੁਪਈਆ ਸੜਕਾਂ ਲਈ ਦਿਆਂ, ਕਿਹਾ ਜੀ ਬਜਟ ਦੇ ਵਿੱਚ ਤਾਂ ਹੈ ਹੀ ਨਹੀਂ ਹੈ ਜੀ, ਇੱਕ ਰੁਪਈਆ ਵੀ ਨਹੀਂ ਰੱਖਿਆ ਹੋਇਆ। A day after Modi promised a brand new airport in Patna, he cancelled the modernization plans for Kolkata and Chennai airports for want of funds। ਹੁਣ ਉੱਥੇ ਮੋਦੀ ਕਹਿ ਰਿਹਾ ਜੀ ਮੈਂ ਪਟਨਾ ਦੇ ਵਿੱਚ ਬ੍ਰੈਂਡ ਨਿਊ 에ਅਰਪੋਰਟ ਬਣਾ ਦਿਆਂ। ਉਹਨੇ ਕਿਹਾ ਜੀ ਅਜੇ 2 ਦਿਨ ਪਹਿਲਾਂ, ਕੁਝ ਦਿਨ ਪਹਿਲਾਂ ਜਿਹੜੇ 에ਅਰਪੋਰਟ ਉਹਨੇ ਚੇਨਈ ਦੇ ਵਿੱਚ ਔਰ ਕਲਕੱਤੇ 'ਚ, ਕੋਲਕਾਤਾ ਜਿਹਨੂੰ ਕਹਿੰਦੇ ਨੇ ਸੀ, ਉਹ ਮਾਡਰਨਾਈਜ਼ ਕਰਨਾ ਸੀ, ਉਹਨੂੰ ਸ਼ੈਲਵ ਕਰ ਦਿੱਤਾ ਕਿ ਸਾਡੇ ਕੋਲ ਦੇਣ ਨੂੰ ਫੰਡ ਹੀ ਨਹੀਂ ਨੇ। It may still be difficult for Modi to turn around the BJP's fortunes in Bihar, but he might have landed himself in a tight political corner, as Punjab has already reminded Modi about its request for a package. All other poll-bound states will expect a similar generosity from Modi। ਹੁਣ ਜਿਉਂ ਹੀ ਇਹ ਸਾਹਮਣੇ ਆਇਆ, ਹੁਣ ਬਾਦਲ ਨੂੰ ਵੀ ਲੱਗਦਾ ਵੀ ਅਲਟੀਮੇਟਲੀ ਲੋਕਾਂ ਨੇ ਉਹਨੂੰ ਪੁੱਛਣਾ ਕਿ ਜੀ ਇੰਨੇ 1.25 ਲੱਖ ਕਰੋੜ ਰੁਪਈਆ ਬਿਹਾਰ ਨੂੰ ਦੇ ਦਿੱਤਾ ਮੋਦੀ ਨੇ, ਤੁਸੀਂ ਤਾਂ ਉਹਦਾ ਰੱਥ ਫੜ ਕੇ ਉਹਦੇ ਜਿਹੜੇ ਘੋੜੇ ਤੇ ਮੋਦੀ ਪੰਜਾਬ 'ਚ ਉਹਦੀ ਲਿੱਦ ਚੁੱਕਦੇ ਰਹੇ ਤੇ ਕਹਿੰਦੇ ਸੀ ਕਿ ਜੀ ਇਹ ਦੇਖੋ ਅਸੀਂ ਤਾਂ ਐ ਟਰੱਕ ਭਰ ਕੇ ਰੁਪਈਆਂ ਦੇ ਆਣਗੇ। ਸਾਲ ਲੰਘ ਗਿਆ, ਕਿੱਥੇ ਹੈ ਜੀ ਪੰਜਾਬ ਦੇ ਵਿੱਚ, ਕਿੱਥੇ ਖੜਾ ਹੈ? ਸਾਰੀ ਆਰਥਿਕਤਾ ਕਿੱਥੇ ਖੜੀ ਹੈ? ਕਿਹੜਾ ਪੈਸਾ ਸੈਂਟਰ 'ਚੋਂ ਆਇਆ? ਔਰ ਬਾਦਲ ਨੇ ਨਾਲ ਦੀ ਨਾਲ ਹੀ ਇਹ ਸਟੇਟਮੈਂਟ ਦੇ ਦਿੱਤੀ, ਪੰਜਾਬ ਅਰਜੈਂਟਲੀ ਨੀਡਸ ਬਿਹਾਰ ਲਾਈਕ ਪੈਕੇਜ, ਕਿ ਸਾਨੂੰ ਵੀ ਦਿਓ ਜੀ ਜਿੱਦਾਂ ਦਾ ਬਿਹਾਰ ਨੂੰ ਦਿੱਤਾ। ਔਰ ਉਹਦੇ 'ਚ ਫਿਰ ਉਹੀ ਜਿਹੜੇ ਨੇ ਕੀਰਨੇ ਪਾਏ ਹੋਏ ਨੇ, ਜਿਹੜੇ ਧਾਮੀ ਸਾਹਿਬ ਕਹਿੰਦੇ ਸੀ ਕਿ ਸਰਦਾਰਾ ਮੈਂ ਤੇਰੇ ਬਹੁਤ ਪੱਠੇ ਪਾਏ। ਹੁਣ ਉਹੀ ਕਹਾਣੀ ਕਿ ਜੀ ਇਟਸ ਟਾਈਮ ਦਾ ਸੈਂਟਰ ਟੇਕਸ ਅ ਕਾਲ ਔਨ ਦਾ ਮੈਟਰ ਟੂ ਬੂਸਟ ਦਾ ਓਵਰਆਲ ਡਿਵੈਲਪਮੈਂਟ ਆਫ ਦਾ ਸਟੇਟ। We are not seeking any concession from the center, but a special package is our right. Badal said the state had contributed enormously to the nation's freedom struggle, besides making the country self-reliant in food production, safeguarding its borders and preserving its unity and integrity. I will once again take up the matter with the union government. We will leave no stone unturned for getting a package on the pattern of one given to Bihar. ਹੁਣ ਉਹੀ ਹੈ ਕਿ ਸਰਦਾਰਾ ਮੈਂ ਤੇਰੇ ਬਹੁਤ ਪੱਠੇ ਪਾਏ, ਦੇਖ ਮੈਂ ਅਸੀਂ ਕਿੰਨੀ ਕੁਰਬਾਨੀ ਕੀਤੀ, ਅਸੀਂ ਬਾਰਡਰ ਡਿਫੈਂਡ ਕੀਤੇ, ਅਸੀਂ ਅਨਾਜ ਇੰਨਾ ਉਗਾਇਆ, ਪਰ ਹੁਣ ਕਹਿੰਦੇ ਮੈਂ ਫਿਰ ਜਾ ਕੇ ਮੋਦੀ ਨੂੰ ਕਹਾਂਗਾ ਬੇਗੈਰਤ ਆਦਮੀ, ਤੁਸੀਂ ਆਪਣੇ ਨਿੱਜੀ ਟੱਬਰ ਦੇ ਹਿੱਤਾਂ ਲਈ ਪੰਜਾਬ ਨੂੰ ਵੇਚਿਆ ਹੋਇਆ, ਤੁਹਾਡੀਆਂ ਫਾਈਲਾਂ ਉਹਨਾਂ ਦੇ ਕੋਲ ਖੁੱਲੀਆਂ ਹੋਈਆਂ ਨੇ, ਉਹ ਡਰੱਗ ਮਾਫੀਆ ਹੋਏ, ਕਰਪਸ਼ਨ ਹੋਏ, ਤੁਸੀਂ ਜਾ ਕੇ ਕੀ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ। ਉਹਨੇ ਆਪਣਾ ਉਹ ਵੀ 2017 ਦੀਆਂ ਆਪਣੀਆਂ ਤਿਆਰੀਆਂ ਕਰ ਰਿਹਾ, ਦੇਖੋ ਜੀ ਅਸੀਂ ਤਾਂ ਬੜਾ ਕੇਸ ਪਲੀਡ ਕੀਤਾ, ਪਰ ਜਦੋਂ ਤੁਸੀਂ ਆਪ ਇਮਾਨਦਾਰ ਨਹੀਂ ਹੁੰਦੇ, ਤੁਹਾਡੇ ਅੰਦਰ ਆਪਣਾ ਜਿਹੜਾ ਉਹ ਕਰੇਜ ਨਹੀਂ ਰਹਿੰਦਾ, ਤੇ ਫਿਰ ਤੁਸੀਂ ਕੀ ਕਹਿਣਾ ਹੁੰਦਾ ਤੇ ਕੀ ਕਰਨਾ ਹੁੰਦਾ।
ਪਰ ਇਹ ਇੱਕ ਆਪਣੇ ਆਪ 'ਚ ਫੇਰ ਸਬੂਤ ਹੈ ਕਿ ਕਿਵੇਂ ਪੰਜਾਬ ਦਾ ਸਿਸਟੇਮੈਟਿਕ ਉਜਾੜਾ ਕੀਤਾ ਗਿਆ, ਕੀਤਾ ਜਾ ਰਿਹਾ ਹੈ। ਪਰ ਇਸ ਦੇ ਉਲਟ ਭਾਵੇਂ ਇਕਰਾਰ ਹੀ ਸਹੀ ਜੀ, ਪੰਜਾਬ ਨਾਲ ਤਾਂ ਇਕਰਾਰ ਵੀ ਕਰਨ ਨੂੰ ਤਿਆਰ ਨਹੀਂ, ਪੰਜਾਬ 'ਚ ਆ ਕੇ ਤਾਂ ਉਹ ਇਕਨੋਲੇਜ ਕਰਨ ਨੂੰ ਵੀ ਤਿਆਰ ਨਹੀਂ। ਔਰ ਮੈਂ ਹਾਲਾਂਕਿ ਇਸ ਇਸ਼ੂ 'ਚ ਕਦੇ ਇੰਟਰਸਟ ਨਹੀਂ ਲਿਆ, ਪਰ ਕੁਦਰਤੀ ਜਦੋਂ ਹੁਣ ਪਿਕਚਰਸ 2-4 ਗੁਜ਼ਰੀਆਂ ਨਿਗਾਹ 'ਚੋਂ, ਵਨ ਰੈਂਕ ਵਨ ਪੈਨਸ਼ਨ ਜਿਹੜਾ ਕੈਂਪੇਨ ਹੈ ਫੌਜੀਆਂ ਦਾ, ਉਹਨਾਂ ਦੇ ਵਿੱਚ ਜੇ ਉੱਥੇ 10 ਬੈਠੇ ਨੇ ਗਲ 'ਚ ਹਾਰ ਪਾ ਕੇ ਜੰਤਰ ਮੰਤਰ ਰੋਡ ਤੇ, ਕੋਈ ਕਰਨਲ ਹੈ, ਕੋਈ ਬ੍ਰਿਗੇਡੀਅਰ ਹੈ, ਕੋਈ ਮੈਂ ਦੱਸਾਂ ਜੋ 7 ਸਿੱਖ ਨੇ ਜੀ। ਔਰ ਜਿਹੜੇ ਫੌਜੀ, ਔਰ ਜਿਵੇਂ ਉਹਨਾਂ ਨੂੰ 15 ਅਗਸਤ ਦੇ ਮੌਕੇ ਜੰਤਰ ਮੰਤਰ ਰੋਡ ਤੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ, ਉਹਨਾਂ ਦਾ ਅੱਜ ਇੱਕ ਆਰਟੀਕਲ ਸੀ ਉਹਦੇ ਤੇ ਕਿ ਇੱਕ 80 ਸਾਲ ਦਾ ਜਿਹਨੇ ਮੈਡਲ ਲਾਏ ਹੋਏ ਸੀ ਕਿ ਜੀ ਮੈਂ ਇਸ ਵਾਰ 'ਚ ਲੜਿਆ, ਉਹਦੇ 'ਚ ਲੜਿਆ, ਪੁਲਿਸੀਆਂ ਨੇ ਉਹਦੀ ਕਮੀਜ਼ ਪਾੜ ਦਿੱਤੀ ਸਣੇ ਮੈਡਲਾਂ। ਉਹਨੇ ਕਿਹਾ ਕਿ ਲਿਖਣ ਵਾਲੇ ਨੇ ਕਿ ਵੀ ਆਈ ਕੁਡ ਸੀ ਟੀਅਰਸ ਇਨ ਹਿਜ਼ ਆਈਜ਼। ਸੋ ਇਹ ਨੇਸ਼ਨ ਥੈਂਕਲੈਸ ਲੋਕਾਂ ਦਾ, ਔਰ ਸ਼ਾਇਦ ਇਹ ਵਨ ਰੈਂਕ ਵਨ ਪੈਨਸ਼ਨ ਜਿਹੜੀ ਮੰਗ ਆ ਉਹ ਮੰਨੀ ਜਾਂਦੀ ਜੇ ਉਹਨਾਂ ਨੂੰ ਇਹ ਨਾ ਹੁੰਦਾ ਕਿ ਇਹਦੇ ਚੋਂ, ਕਿਉਂਕਿ ਪੰਜਾਬ 'ਚ ਇੱਕ ਸਟੇਜ ਤੇ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਰਹੀ ਆ ਆਰਮੀ ਦੇ ਵਿੱਚ ਜਾਣ ਵਾਲਿਆਂ ਦੀ, ਸੋ ਉਹਦਾ ਫਾਇਦਾ ਉਹਨਾਂ ਨੂੰ ਲੱਗਦਾ ਹੋਣਾ ਵੀ ਇਹ ਪੰਜਾਬ ਦੇ ਜਿਹੜੇ ਰਿਟਾਇਰ ਫੌਜੀ ਨੇ ਸਿੱਖ, ਉਹ ਕਿਤੇ ਰੱਜ ਕੇ ਨਾ ਰੋਟੀ ਖਾਣ ਲੱਗ ਜਾਣ। ਔਰ ਜਿਸ ਤਰੀਕੇ, ਔਰ ਇਹ ਇਹਨਾਂ ਦਾ ਇਹ ਵੀ ਪੋਲ ਪ੍ਰੋਮਿਸ ਸੀ ਕਿ ਜੀ ਅਸੀਂ ਵਨ ਰੈਂਕ ਵਨ ਪੈਨਸ਼ਨ ਦੇਾਂਗੇ, ਔਰ ਉਹ ਵੀਕੇ ਸਿੰਘ ਵਰਗਾ ਜਿਹੜਾ ਸਾਬਕਾ ਫੌਜੀ ਜਨਰਲ ਜਿਹੜਾ ਮਿਨਿਸਟਰ ਬਣਾਇਆ ਹੋਇਆ, ਇਹ ਸਾਰੇ ਉਹਦੀ ਹਮਾਇਤ ਕਰਦੇ ਸੀ। ਲੇਕਿਨ ਇਹ ਤਾਂ ਇਸ ਹੱਦ ਤੱਕ ਜਿਹੜੇ ਨੇ ਉਹ ਜਾ ਚੁੱਕੇ ਨੇ ਕਿ ਉਹਨਾਂ ਫੌਜੀਆਂ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਿਹੜੀ ਹੈ ਇਸ ਦੇਸ਼ ਨੂੰ ਦਿੱਤੀ ਆਪਣੀ, ਔਰ ਬਾਰਡਰਸ ਦੇ ਉੱਤੇ ਔਰ ਆਪਣੀ ਜਾਨ ਖਤਰੇ 'ਚ ਪਾ ਕੇ ਦੇਸ਼ ਨੂੰ ਸਰਵ ਕੀਤਾ। ਔਰ ਇੱਕ ਸੈਂਟਰ ਮਿਨਿਸਟਰ ਨੇ ਪਿੱਛੇ ਜੇ ਕਿਹਾ ਸੀ, ਉਹਨਾਂ ਨੇ ਕਿਹਾ ਜੀ ਦੇ ਵਰ ਪੇਡ ਟੂ ਡਾਈ, ਕਿ ਵੀ ਜੇ ਉਹਨਾਂ ਨੂੰ ਦੇਸ਼ ਲਈ ਦਿੱਤਾ ਤਾਂ ਉਹਨੂੰ ਤਨਖਾਹ ਵੀ ਤਾਂ ਮਿਲਦੀ ਸੀ, ਉਹ ਮਰਨ ਦੀ ਤਨਖਾਹ ਹੀ ਦਿੰਦੇ ਸੀ ਅਸੀਂ ਜੀ। ਸੋ ਇਹ ਇਨਸੈਂਸਿਟੀਵਿਟੀ ਹੈ। ਤਾਂ ਫਿਰ ਸਿੱਖ ਕਹਿਣ ਜੀ ਸਾਨੂੰ ਖਾਲਿਸਤਾਨ ਤੋਂ ਨਹੀਂ ਚਾਹੀਦਾ ਜੀ, ਅਸੀਂ ਉੱਥੇ ਬਹੁਤ ਪ੍ਰੋਸਪਰ ਕਰਾਂਗੇ ਜੀ, ਅਸੀਂ ਉੱਥੇ ਬਹੁਤ ਕਰਾਂਗੇ। ਕਿਸ ਕਿਸਮ ਦਾ ਸਾਡਾ ਜਿਹੜਾ ਬਿਲਕੁਲ ਮੈਂਟਲ ਲੈਵਲ ਹੈ ਜਾਂ ਇੰਟੈਗਰਿਟੀ ਹੈ ਜਾਂ ਇਮਾਨਦਾਰੀ ਹੈ, ਸਾਨੂੰ ਫੈਕਟ ਸਾਹਮਣੇ ਨਜ਼ਰ ਨਹੀਂ ਆਉਂਦਾ ਵੀ ਹਾਲ ਕੀ ਹੈ। ਔਰ ਦੂਸਰਾ ਪਾਰਟ, ਜਦੋਂ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਸੇਵਾ ਮੁਕਤ ਕੀਤਾ ਗਿਆ, ਹਾਲਾਂਕਿ ਕਿਉਂਕਿ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਉਹਨਾਂ ਦਾ ਸਟੈਂਡ ਇਹੀ ਮੇਨ ਕਾਰਨ ਦੱਸਿਆ ਗਿਆ, ਲੇਕਿਨ ਜਿਹੜਾ ਇਹਦੇ 'ਚ ਵੀ ਕਿਉਂਕਿ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਤਾਂ 2003 ਤੋਂ ਹੀ ਉਹਨਾਂ ਦਾ ਇਹ ਸਟੈਂਡ ਸੀ ਜਦੋਂ ਲਾਗੂ ਹੋਇਆ, ਉਸ ਤੋਂ ਪਹਿਲਾਂ ਵੀ। ਸੋ ਆਲ ਆਫ ਏ ਸਡਨ ਜਿਹੜਾ ਲਗਭਗ 10 ਸਾਲ ਬਾਅਦ ਐਸਾ ਕੀ ਹੋਇਆ ਸੀ, ਲੇਕਿਨ ਉਦੋਂ ਵੀ ਜਿਹੜੀ ਘਟਨਾ ਨੇ ਉਹਨਾਂ ਦਾ ਐਗਜ਼ਿਟ ਬਾਹਰ ਉਹਨਾਂ ਨੂੰ ਕਰਨ ਦੀ ਗੱਲ ਨੂੰ ਤੇਜ਼ ਕੀਤਾ ਸੀ, ਉਹ ਸੀ ਕਿ ਆਰਐਸਐਸ ਦੇ ਕੁਝ ਆਗੂਆਂ ਵੱਲੋਂ ਉੱਥੇ ਅਖੰਡ ਪਾਠ ਰਖਵਾਇਆ ਜਾਣਾ ਸੀ। ਉਸ ਦੇ ਲਈ ਬਹੁਤ ਸਾਰਾ ਲਿਟਰੇਚਰ ਉਹਨਾਂ ਨੇ ਵੰਡ ਕੇ ਇੱਕ ਟਰੱਕ ਭਰ ਕੇ ਉੱਥੇ ਜਦੋਂ ਪਹੁੰਚਾਇਆ ਗਿਆ, ਔਰ ਜਿਉਂ ਹੀ ਜਥੇਦਾਰ ਉਹਨਾਂ ਦੀ ਨਜ਼ਰ 'ਚੋਂ ਗੁਜ਼ਰਿਆ, ਉਹਨਾਂ ਨੇ ਨਾ ਸਿਰਫ ਉਹ ਲਿਟਰੇਚਰ ਦਾ ਕੀ ਵੰਡਿਆ, ਉਹਨਾਂ ਨੇ ਉਹਨਾਂ ਦਾ ਸਾਰਾ ਪ੍ਰੋਗਰਾਮ ਜਿਹੜਾ ਉਹ ਕੈਂਸਲ ਕਰਵਾਇਆ। ਹਾਲਾਂਕਿ ਉਹਨਾਂ ਨੇ ਪਤਾ ਨਹੀਂ ਸੋਨੇ ਦਾ ਚੌਰ ਕਿ ਕੀ ਭੇਟ ਕਰਨਾ ਸੀ, ਤੇ ਉਹ ਸਾਰਾ ਕੰਮ ਉਹਨਾਂ ਦਾ ਠੱਪ ਹੋ ਗਿਆ, ਔਰ ਇਹ ਗੱਲ ਮੀਡੀਆ 'ਚ ਵੀ ਆ ਗਈ। ਹੁਣ ਉਦੋਂ ਹੀ ਆਰਐਸਐਸ ਨੇ, ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਵੀ ਆਰਐਸਐਸ ਨੂੰ ਸਭ ਤੋਂ ਜ਼ਿਆਦਾ ਟਰਬਲ ਦਿੰਦਾ ਸੀ ਕਿ ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ, ਔਰ ਉਦੋਂ ਹੀ ਉਹਨਾਂ ਨੇ ਇਹ ਜਿਹੜਾ, ਹਾਲਾਂਕਿ ਜਥੇਦਾਰ ਆਨੰਦਗੜ੍ਹ ਬਾਦਲ ਪਰਿਵਾਰ ਦੇ ਬਹੁਤ ਨੇੜੇ ਸਨ, ਉਹਨਾਂ ਨੇ ਇਸ ਗੱਲ ਨੂੰ ਪੁਆਇੰਟ ਬਣਾ ਲਿਆ ਕਿ ਮੈਨੂੰ ਕੱਢਣਾ, ਜਥੇਦਾਰ ਨੂੰ ਕੱਢ ਕੇ ਛੱਡਿਆ। ਔਰ ਹੁਣ ਲਗਭਗ ਕਿੰਨੇ ਮਹੀਨੇ ਹੋਏ ਹੋਣਗੇ ਉਹਨਾਂ ਨੂੰ ਗਿਆ, ਹੁਣ ਆਰਐਸਐਸ ਨੇ ਆਪਣਾ ਮਨ ਪਾਉਂਦਾ ਜੋ ਉਹਨਾਂ ਦਾ ਸੀ ਕਿ ਭਾਈ ਇੱਕ ਤਖਤ ਤੇ ਤਾਂ ਪਹਿਲਾਂ ਹੀ ਕਬਜ਼ਾ ਕੀਤਾ ਜੀ, ਦੋਵਾਂ ਤੇ ਹੀ, ਪਟਨਾ ਸਾਹਿਬ ਵੀ ਹਜ਼ੂਰ ਸਾਹਿਬ ਵੀ, ਜਿੱਥੇ ਉਹਨਾਂ ਨੇ ਅਖੌਤੀ ਜਿਹੜੀ ਰਾਧੇ ਮਾਂ ਉਹਨੂੰ ਵੀ ਸਿਰੋਂ ਪਾਓ ਦਿੱਤਾ ਹੈ। ਤੇ ਉਹ ਮੈਂ ਕੱਲ ਕਿਹਾ ਸੀ ਕਿ ਉਹ ਜਿਹੜਾ ਇੱਕ ਜਗਰਾਤੇ 'ਚ ਉੱਠ ਕੇ ਆਇਆ ਉਹਨੂੰ ਉੱਥੇ ਬਣਾਇਆ, ਉਸ ਦਾ ਇੰਚਾਰਜ ਉਹ ਬੀਜੇਪੀ ਦਾ ਸਿਟਿੰਗ ਐਮਐਲਏ ਵੀ ਹੈ ਤਾਰਾ ਸਿੰਘ। ਹੁਣ ਜਿਹੜੀ ਖਬਰ 2 ਦਿਨ ਪਹਿਲਾਂ ਆਈ, ਔਰ ਜਿਹਨੇ ਇੱਕ ਵਾਰੀ ਇਹ ਗੱਲ ਦੱਸ ਦਿੱਤੀ ਕਿ ਹੁਣ ਪੰਜਾਬ ਦੇ 3 ਤਖਤਾਂ 'ਚੋਂ ਵੀ ਭਾਵੇਂ ਅਕਾਲ ਤਖਤ ਦਾ ਜਥੇਦਾਰ ਬਾਦਲ ਦੀ ਜਾਂ ਦੂਜੀ ਡਿਕਟੇਸ਼ਨ ਲੈਂਦਾ ਹੈ, ਪਰ ਜਿਹੜੀ ਚੀਜ਼ ਸਾਹਮਣੇ ਆ ਜਾਂਦੀ ਹੈ ਉਹ ਫਿਰ ਇਹਨਾਂ ਨੂੰ ਪਤਾ ਹੁੰਦਾ ਵੀ ਅਜੇ ਇੰਨੇ ਵੀ ਮਰੇ ਨਹੀਂ ਹੈ ਸਿੱਖ ਪੰਜਾਬ ਦੇ। ਸੋ ਇਹਦੇ 'ਚ ਇਹ ਹੋਇਆ ਕਿ ਵੀ ਜਿਹੜਾ ਆਰਐਸਐਸ ਦਾ ਨਾਰਥ ਜ਼ੋਨ ਦਾ ਪ੍ਰੈਜ਼ੀਡੈਂਟ ਹੈ ਵਿਜੇ ਕੁਮਾਰ, ਉਹ ਪਿਛਲੇ ਦਿਨਾਂ 'ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਰਾਮਾ ਮੰਡੀ ਨੂੰ ਜਾ ਰਿਹਾ ਸੀ, ਰਾਹ 'ਚ ਰੁਕਿਆ ਜੀ, ਔਰ ਉਹਨੂੰ ਬੜੀ ਆਲੀ ਸ਼ਾਨ ਸਵਾਗਤ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵੱਲੋਂ ਜਿਹੜਾ ਉਹ ਸਿਰੋਪਾਓ ਭੇਟ ਕੀਤਾ ਗਿਆ। ਸੋ ਜ਼ਾਹਰ ਹੈ ਕਿ ਇਸ ਦਾ ਰੌਲਾ ਪਿਆ, ਕ੍ਰਿਟਿਸਿਜ਼ਮ ਹੋਇਆ। ਹੁਣ ਇਸ ਦੇ ਉੱਤੇ ਕਾਰਵਾਈ ਹੋਈ। ਹੁਣ ਕਾਰਵਾਈ ਕਿਹਨੇ ਕੀਤੀ? ਜਿਹੜੇ ਹੁਣ ਜਥੇਦਾਰ ਗਿਆਨੀ ਗੁਰਮੁਖ ਸਿੰਘ ਬਣਾਏ ਨੇ ਉੱਥੇ,
ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ 2 SGPC ਦੇ ਮੁਲਾਜ਼ਮਾਂ ਨੂੰ, 1 ਸੇਵਾਦਾਰ ਨੂੰ ਔਰ 1 ਸਿਕਿਉਰਿਟੀ ਮੈਂਬਰ ਨੂੰ ਜਿਹੜੀ ਹੈ ਉਹ ਧਾਰਮਿਕ ਤਨਖਾਹ ਲਾਈ ਹੈ। ਧਾਰਮਿਕ ਤਨਖਾਹ ਕੀ ਹੈ ਜੀ? ਲੰਗਰ 'ਚ ਭਾਂਡੇ ਮਾਂਜੋ ਜਾਂ ਪਾਠ ਸੁਣੋ ਤੇ ਇੰਨੇ ਦੀ ਦੇਖ ਕਰਾਓ। ਹੁਣ ਕੋਈ ਵੀ ਸਧਾਰਨ ਬੁੱਧੀ ਬੰਦਾ ਜਿਹੜਾ ਸਿੱਖਾਂ ਦੀ ਕਿ ਕਿਸੇ ਵੀ ਸਿਆਸਤ ਨੂੰ ਸਮਝਦਾ ਹੈ ਕਿ ਕੀ SGPC ਦੇ ਮੁਲਾਜ਼ਮ ਜਾਂ ਸੇਵਾਦਾਰ ਜਾਂ ਸਿਕਿਉਰਿਟੀ ਵਾਲੇ ਆਪਣੀ ਮਰਜ਼ੀ ਨਾਲ ਕਿਸੇ ਨੂੰ ਸਿਰੋਪਾਓ ਦੇ ਸਕਦੇ ਨੇ? ਸੋ ਜ਼ਾਹਰ ਹੈ ਕਿ ਉਹ ਵਿਚਾਰੇ ਤਾਂ ਸਕੇਪਗੋਟ ਬਣਾਏ ਨੇ। ਆਰਡਰ ਜਿਹੜਾ ਕਿੱਥੋਂ ਆਇਆ, ਉਹ ਜ਼ਾਹਰ ਹੈ ਕਿੱਥੋਂ ਆਇਆ। ਜਿਹੜਾ ਬਾਦਲ ਜਿਸ ਦੇ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿਲਦਾ ਔਰ ਜਿਹੜਾ RSS ਦੇ ਨਾਲ ਪਤੀ ਪਤਨੀ ਦਾ, BJP ਦਾ ਮਤਲਬ ਹੀ RSS ਪਤੀ ਪਤਨੀ ਦਾ ਰਿਸ਼ਤਾ ਦੱਸਦਾ ਹੈ, ਜ਼ਲੀਲ ਹੁੰਦਾ ਹੈ, ਫਿਰ ਵੀ ਕਹਿੰਦਾ ਹੈ ਕਿ ਜੀ ਅਸੀਂ ਇਹਨਾਂ ਨੂੰ ਨਹੀਂ ਛੱਡਣਾ ਹੈ, ਜਦੋਂ ਤੱਕ ਮੈਂ ਜਿਉਂਦਾ ਇਹਨਾਂ ਨੂੰ ਨਹੀਂ ਛੱਡਣਾ। ਲੇਕਿਨ ਹੁਣ ਇੱਕ ਪਾਸੇ ਉਹਨਾਂ ਨੇ RSS ਨੂੰ ਵੀ ਦੱਸਦਾ ਕਿ ਆ ਲਓ ਜੀ ਇਹ ਤਖਤ ਵੀ ਤੁਹਾਡੇ ਲਈ ਖੁੱਲ੍ਹਾ, ਅਸੀਂ ਤੁਹਾਨੂੰ ਆਨਰ ਕਰਦੇ ਹਾਂ। ਤੇ ਇਹ ਵਿਚਾਰੇ ਗਰੀਬ ਮੁਲਾਜ਼ਮ ਜਿਹੜੇ ਨੇ 2-3 ਜਿਹੜੇ ਨੇ ਉਹਨਾਂ ਨੂੰ ਬਲੀ ਦਾ ਬੱਕਰਾ ਵੀ ਕੀ ਬਣਾਇਆ, ਕਿਉਂਕਿ ਇਹਨੂੰ ਕਹਿੰਦੇ ਨੇ ਟੈਪ ਔਨ ਦਾ ਰਿਸਟ, ਐਂ ਕਰਕੇ ਛੱਡ ਦੇਣਾ। ਧਾਰਮਿਕ ਤੌਰ ਤੇ ਲੰਗਰ ਤੋਂ ਵੈਸੇ ਵੀ ਸਿੱਖ ਸੇਵਾ ਕਰਦੇ ਹੀ ਨੇ, ਭਾਂਡੇ ਨਹੀਂ ਮਾਂਜਦੇ ਜਾਂ ਜੋੜਿਆਂ ਦੀ ਸੇਵਾ ਨਹੀਂ ਕਰਦੇ ਜਾਂ ਪਾਠ ਨਹੀਂ ਕਰਦੇ, ਪਰ ਇਹ ਵੀ ਦੱਸਦਾ ਜੀ ਬਹੁਤ ਜਦੋਂ ਪਤਾ ਲੱਗਾ ਤਖਤ ਸਾਹਿਬ ਦੇ ਜਥੇਦਾਰ ਨੂੰ ਉਹ ਬੜੇ ਖਫਾ ਹੋਏ ਔਰ ਉਹਨਾਂ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਲਾਈ। ਉਹ ਤੁਸੀਂ ਕਿਹਨੂੰ ਬੇਵਕੂਫ ਬਣਾ ਰਹੇ ਹੋ। ਔਰ ਅੱਜ ਵੱਡਾ ਹਿੱਸਾ ਸਾਡਾ ਜਿਹੜਾ ਹੈ ਇਸ ਕਿਸਮ ਦੀ ਜਿਹੜੀ ਉਹਨਾਂ ਦੀ ਨੀਤੀ ਹੈ ਉਸ ਨੂੰ ਕਬੂਲ ਵੀ ਰਿਹਾ ਕਿਤੇ ਨਾ ਕਿਤੇ ਜੀ। ਔਰ ਇਧਰ ਦੇਖੋ ਆਪਣੇ ਸੁੱਖਾ ਅਮਲੀ ਜੀ ਜਿਹੜੇ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਨੇ, ਪਹਿਲਾਂ ਇੱਕ ਖਬਰ 2 ਦਿਨ ਪਹਿਲਾਂ ਲਵਾਈ ਕਿ ਜੀ ਬਠਿੰਡੇ 'ਚ ਤੇ ਪਟਿਆਲੇ 'ਚ ਭਰਤੀ ਦੇ ਲਈ ਹੋਇਆ, ਇੰਨੇ ਹਜ਼ਾਰ ਆਏ ਨੌਜਵਾਨ, ਉਹਨਾਂ 'ਚੋਂ ਇੰਨੇ ਫੌਜ ਲਈ ਭਰਤੀ ਹੋਈ ਔਰ ਉਹਨਾਂ 'ਚੋਂ ਕੋਈ ਵੀ ਜਿਹਦਾ ਟੈਸਟ ਕੀਤਾ, ਕੋਈ ਵੀ ਉਹਦੇ 'ਚ ਜਿਹੜਾ ਉਹ ਡੋਪ ਟੈਸਟ ਸਾਰੇ ਪਾਸ ਹੋਏ, ਕਿਸੇ ਦਾ ਵੀ ਨਸ਼ੇ ਵਾਲਾ ਨਹੀਂ। ਪਹਿਲੇ ਖਬਰ ਲੱਗੀ, ਹੁਣ ਅੱਜ ਆਪਣੇ ਗੱਪੀ ਜੀ ਨੇ ਕਿਹਾ ਰਾਹੁਲ ਸ਼ੁੱਡ ਕਲੈਰੀਫਾਈ ਔਨ ਡਰੱਗਸ, ਸੁਖਬੀਰ ਬਾਦਲ। ਉਹ ਕਹਿੰਦਾ ਜੀ ਦੇਖੋ ਇੰਨੇ ਜਵਾਨਾਂ ਦਾ ਹੋਇਆ, ਕਿਸੇ ਨੂੰ ਨਹੀਂ ਨਿਕਲਿਆ। ਇਹਦਾ ਮਤਲਬ ਹੈ ਕਿ ਜਿਹੜਾ ਰਾਹੁਲ ਨੇ ਬਿਆਨ ਦਿੱਤਾ ਸੀ ਕਿ ਜੀ ਇਹ 60% ਡਰੱਗੀ ਨੇ ਨੌਜਵਾਨ ਮੁੰਡੇ ਕੁੜੀਆਂ, ਇਹ ਦੇਖ ਲਓ, ਇਹ ਬਿਲਕੁਲ ਇਹ ਤਾਂ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼। ਉਹਦਾ ਆਪਣਾ ਵਜ਼ੀਰ ਤੋਤਾ ਜਿਹੜਾ ਇੱਥੋਂ ਲੈ ਕੇ ਗਿਆ 76, ਉਹਨੇ ਕਿਹਾ, ਕਹਿੰਦਾ ਜੀ ਜਿੰਨੇ ਸਿਆਸੀ ਵੀ ਨੇ ਸਾਰੇ MLA ਔਰ ਚੋਣਾਂ ਲੜਦੇ, ਇਹਨਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ। ਹੁਣ ਪਤਾ ਨਹੀਂ ਉਹਨੂੰ ਤੋਤੇ ਨੂੰ ਇਹ ਨਜ਼ਰ ਆਉਂਦਾ ਵੀ ਮੈਨੂੰ ਲੱਗੇ ਨੇ ਆਰਣੇ ਚੋਂ ਬਾਹਰ ਕੱਢਣ, ਉਹ ਜਾਣ ਕੇ ਕਹਿੰਦਾ ਵੀ ਪਹਿਲਾਂ ਇਹਦਾ ਵੀ ਟੈਸਟ ਕਰੋ ਸਾਡੇ ਬੰਦੇ ਦਾ ਕਿ ਕਿੱਥੇ ਕਾਬੂ ਆਏਗਾ। ਸੋ ਕੁੱਲ ਮਿਲਾ ਕੇ ਹਰ ਕੋਈ ਜਾਣਦਾ। ਔਰ ਜਿਵੇਂ ਅੱਜ ਗੱਲ ਹੋ ਰਹੀ ਸੀ ਕਿ ਵੀ ਜਦੋਂ ਇਹ ਗੱਲ ਸਾਹਮਣੇ ਆਈ ਕਿ ਵੀ ਬਾਦਲ ਵੀ ਕਹਿੰਦਾ ਜੀ ਦੇਖ ਲਓ ਸਾਡਾ ਉਹ ਝੰਡੇ ਪੁੱਠੇ ਹੋਣ ਦੀ ਗੱਲ ਹੋ ਰਹੀ ਸੀ ਕਿ ਜੀ ਉਹਨੇ ਕਿਹਾ ਕੋਈ ਨਹੀਂ, ਮਤਲਬ ਲਾਈਟਰ ਵੇਨ ਜਿਵੇਂ ਫੇਸਬੁੱਕ ਤੇ ਹੁੰਦਾ ਹੈ ਕਿ ਜੀ ਸਾਡਾ ਚਿੱਟਾ ਤਾਂ ਉੱਤੇ ਹੀ ਰਿਹਾ, ਭਾਵੇਂ ਝੰਡਾ ਪੁੱਠਾ ਹੋ ਗਿਆ। ਤਾਂ ਕਿਸੇ ਨੇ ਕਿਹਾ ਜੀ ਹਾਂ ਤੁਹਾਡੇ ਕੋਲ ਚਿੱਟਾ ਹੀ ਹੈ, ਕਿਉਂ ਜਿਹੜਾ ਚਿੱਟਾ ਵੇਚਦੇ ਨੇ ਚਿੱਟਾ ਤੁਹਾਡਾ ਹੀ ਹੈ, ਵਾਕਈ ਚਿੱਟਾ ਤੁਹਾਡਾ। ਹੁਣ ਇਹ ਆਮ ਲੋਕ ਜਿਹੜੇ ਉੱਥੇ ਵਿਚਰਨ ਵਾਲੇ ਨੇ ਉਹਨਾਂ ਨੂੰ ਪਤਾ ਵੀ ਚਿੱਟਾ ਕੌਣ ਵੇਚਦਾ ਹੈ ਔਰ ਕੀ ਹੈ, ਵਿਕਰਮ ਮਜੀਠੀਆ ਦਾ ਕੀ ਹੈ, ਡਰੱਗਸ ਦਾ ਕੀ ਲੈਵਲ ਹੈ। ਤੇ ਇਹ ਕਹਿ ਰਿਹਾ ਜੀ ਮੈਂ ਹੁਣ ਰਾਹੁਲ ਗਾਂਧੀ ਨੂੰ ਚੈਲੰਜ ਕਰਦਾ ਕਿ ਆ ਦੇਖੋ ਜੀ ਭਰਤੀ 'ਚ ਕਿਸੇ ਦਾ ਨਹੀਂ ਹੋਇਆ, ਪੰਜਾਬ ਜਿਹੜਾ ਉਹ ਨਸ਼ਾ ਮੁਕਤ ਹੋ ਗਿਆ। ਸੋ ਇਹ ਜਿਹੜਾ ਹਾਲ ਹੈ ਇਹ ਇੱਕ ਪਾਸੇ ਇਹ ਹੈ ਤੇ ਦੂਸਰੇ ਪਾਸੇ ਕੱਲ ਵੀ ਮੈਂ ਵੇਰਵੇ ਨਾਲ ਗੱਲ ਨਹੀਂ ਸੀ ਕੀਤੀ, ਮੈਂ ਪੁਆਇੰਟਡ ਰੈਫਰੈਂਸ ਸੀ, ਅੱਜ ਥੋੜੀ ਡਿਟੇਲ ਆਈ ਕਿ ਜਿਵੇਂ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ NIA ਨੇ ਕਿਹਾ ਵੀ ਅਸੀਂ ਦੀਨਾਨਗਰ ਦੀ ਜਿਹੜੀ ਆ ਉਹ ਤਹਿਕੀਕਾਤ ਪੜਤਾਲ ਕਰਨਾ ਚਾਹੁੰਦੇ ਔਰ ਪੰਜਾਬ ਗਵਰਨਮੈਂਟ ਬਲੌਕ ਕਰ ਰਹੀ। ਅੱਜ ਪੰਜਾਬ ਪੁਲਿਸ ਦੇ ਹਵਾਲੇ ਨਾਲ ਵੀ ਹੈ, ਪੰਜਾਬ ਰਿਫਿਊਜ਼ਸ ਟੂ ਹੈਂਡ ਓਵਰ ਗੁਰਦਾਸਪੁਰ ਟੈਰਰ ਪ੍ਰੋਬ ਟੂ NIA। ਪੰਜਾਬ ਨੇ ਕਿਹਾ ਜੀ ਅਸੀਂ ਨਹੀਂ ਦੇਣਾ। ਹੁਣ ਇਹ ਕੀ ਹੈ ਔਰ ਇਹਦੀ ਖਬਰ ਦਾ ਇਹ ਹੈ the Punjab government has refused to hand over the investigation of the first ever suspected Fadayuddin attack in the state at Dinanagar on July 27 to the National Investigation Agency, saying it can handle the probe on its own. Sources in the state government said Director General of Police Sumedh Saini met with officials of the Ministry of Home Affairs and conveyed the state's decision to continue with their probe, claiming the investigation had reached a crucial stage and handing it over now could hinder its pace. ਸੁਮੇਧ ਸੈਣੀ ਕਹਿ ਰਿਹਾ ਜੀ ਅਸੀਂ ਬਹੁਤ ਜ਼ਬਰਦਸਤ ਪੜਤਾਲ ਕਰ ਰਹੇ ਹਾਂ, ਹੁਣ ਨਤੀਜਾ ਨਿਕਲਣ ਵਾਲਾ, ਜੇ ਤੁਸੀਂ ਤੁਹਾਨੂੰ ਦੇ ਦਿੱਤਾ ਪੜਤਾਲ ਕਰਨ ਨੂੰ, ਨਤੀਜਾ ਤਾਂ ਪੁੱਠਾ ਹੋ ਜਾਏਗਾ। ਸੋ ਜ਼ਾਹਰ ਹੈ ਵੀ ਇਹਨਾਂ ਨੇ ਨਤੀਜਾ ਕੀ ਕੱਢਣਾ
ਤੇ ਨਤੀਜਾ ਪੁੱਠਾ ਕੀ ਹੋਣਾ ਹੈ। ਤੇ ਸੈਂਟਰ ਵੀ ਜਿਹੜਾ ਇਨਸਿਸਟ ਕਰ ਰਿਹਾ ਹੈ, ਉਹਨਾਂ ਨੂੰ ਵੀ ਇਹ ਨਜ਼ਰ ਆ ਗਿਆ ਕਿ ਇਹ ਸਾਨੂੰ ਫਸਾ ਲਿਆ, ਕਿਉਂਕਿ ਇਮੀਡੀਏਟ ਬਾਅਦ ਤਾਂ ਰਾਜਨਾਥ ਸਿੰਘ ਨੇ ਜਿਹੜਾ ਉਹ ਪਾਕਿਸਤਾਨ ਤੇ ਇਲਜ਼ਾਮ ਲਾਤਾ। ਹੁਣ ਜੇ ਪਾਕਿਸਤਾਨ ਦੇ ਫਦਾਇਨ ਨੇ ਔਰ ਉੱਥੋਂ ਇਹ ਅਟੈਕ ਹੋਇਆ ਤੇ ਜ਼ਾਹਰ ਹੈ ਸਟੇਟ ਦਾ ਕੰਸਰਨ ਨਹੀਂ ਹੈ, ਕਿਉਂਕਿ ਜੇ ਤਾਂ ਵਿਦਨ ਸਟੇਟ ਲਾ ਐਂਡ ਆਰਡਰ ਠੀਕ ਹੈ, ਸਟੇਟ ਦੀ ਪ੍ਰੋਬਲਮ ਹੈ, ਪਰ ਜੇ ਅਕ੍ਰੋਸ ਦਾ ਬਾਰਡਰ ਹੈ, ਫੌਜ ਨੂੰ ਤੁਸੀਂ ਤਲਬ ਕੀਤਾ ਹੈ, ਤੇ ਜੇ ਸੈਂਟਰ ਦੀ ਇਨਵੈਸਟੀਗੇਸ਼ਨ ਏਜੰਸੀ ਕੋਈ ਕਨਕਲੂਜਨ ਤੇ ਪਹੁੰਚਦੀ ਹੈ ਤੇ ਜ਼ਾਹਰ ਹੈ ਉਸ ਦਾ ਫਾਇਦਾ ਇੰਡੀਆ ਲਏਗਾ ਕਿ ਜੀ ਸਬੂਤ ਨੇ ਪਾਕਿਸਤਾਨ ਦੀ ਇੰਟਰਫੀਅਰੈਂਸ ਹੈ। ਤੇ ਜੇ ਪੰਜਾਬ ਕੋਈ ਇਸ ਕਿਸਮ ਦਾ ਕਨਕਲੂਜਨ ਕੱਢ ਵੀ ਦੇ, ਉਸ ਦੀ ਕੋਈ ਵੈਲਿਊ ਨਹੀਂ ਹੋਏਗੀ, ਕਿਉਂਕਿ ਨਾ ਤਾਂ ਉੱਥੇ ਸਬੂਤ ਨੇ ਔਰ ਆਲਰੇਡੀ ਉਹਨਾਂ ਨੇ ਕਿਹਾ ਕਿ ਵੀ ਦੇ ਹੈਵ ਮੈਸਡ ਅਪ ਵਿਦ ਦਾ ਹੋਲ ਥਿੰਗ। ਸੋ ਜ਼ਾਹਰ ਹੈ ਕਿ ਇਹ ਇਹਨਾਂ ਦੀ ਆਪਣੀ ਕਰਤੂਤ, ਔਰ ਹੁਣ ਈਵਨ ਆਪਣੇ ਦੇਸ਼ ਦੀ ਏਜੰਸੀ ਨੂੰ, ਅੱਗੇ ਤਾਂ ਸੁਣਦੇ ਸੀ ਕਿ ਕੋਈ ਮਾਮਲਾ ਹੋਇਆ, ਇਹ ਮੰਗ ਹੁੰਦੀ ਸੀ ਜੀ ਇੰਟਰਨੈਸ਼ਨਲ ਪੜਤਾਲ ਕਰਾਈ ਜਾਏ, ਤੇ ਇੰਡੀਆ ਕਹਿੰਦਾ ਸੀ ਨਹੀਂ ਵੀ ਆਰ ਕੈਪੇਬਲ ਆਫ ਇਨਵੈਸਟੀਗੇਟਿੰਗ, ਸਾਨੂੰ ਇੰਟਰਨੈਸ਼ਨਲ ਅਸੀਂ ਨਹੀਂ ਇਨਵੈਸਟੀਗੇਸ਼ਨ ਚਾਹੁੰਦੇ। ਪਰ ਹੁਣ ਤਾਂ ਹਾਲ ਇਹ ਹੋ ਗਿਆ ਕਿ ਪੰਜਾਬ ਕਹਿ ਰਿਹਾ ਵੀ ਅਸੀਂ ਦਿੱਲੀ ਦੀ ਇਨਵੈਸਟੀਗੇਸ਼ਨ ਨਹੀਂ ਚਾਹੁੰਦੇ, ਸਾਡਾ ਸੁਮੇਧ ਸੈਣੀ ਦੇਖੋ ਸਾਡਾ ਵੱਡਾ ਜਿਹੜਾ ਇਨਵੈਸਟੀਗੇਟਰ, ਸੋ ਅਸੀਂ ਨਹੀਂ ਚਾਹੁੰਦੇ ਕੋਈ ਵੀ। ਸੋ ਹੋਰ ਕੀ ਸਬੂਤ ਚਾਹੀਦਾ ਹੈ ਵੀ ਇਹ ਦੀਨਾਨਗਰ, ਵੱਡਾ ਬਾਦਲ, ਸੁਮੇਧ ਸੈਣੀ ਇੱਕ ਤਾਕਤ ਦਾ ਭੁੱਖਾ, ਅਗਲੀ ਵਾਰ 6ਵੀਂ ਵਾਰ ਮੁੱਖ ਮੰਤਰੀ ਬਣਨ ਦੇ ਲਈ ਬੇਤਾਬ, ਤੇ ਦੂਸਰਾ ਸਿੱਖਾਂ ਦਾ ਕਾਤਲ। ਉਹਨਾਂ ਨੇ ਰਲ ਕੇ ਨਾ ਸਿਰਫ ਸਿੱਖ ਕੌਮ ਨੂੰ, ਪੰਜਾਬ ਦੇ ਲੋਕਾਂ ਨੂੰ ਹੀ ਜਿਹੜਾ ਹੈ ਉਹ ਅਗਲੀ ਪੱਠੀ 'ਚ ਝੋਕਣ ਦੇ ਲਈ, ਲਹੂ ਲੁਹਾਨ ਕਰਨ ਦੇ ਲਈ ਪੇਸ਼ਕਦਮੀ ਕੀਤੀ ਹੈ। ਸਗੋਂ ਈਵਨ ਸੈਂਟਰ ਦੀਆਂ ਏਜੰਸੀਆਂ ਵੀ ਕਹਿ ਰਹੀਆਂ ਕਿ ਵੀ ਸਾਨੂੰ ਵੀ ਤੁਸੀਂ ਜਿਹੜਾ ਇਹ ਸਾਰੇ ਦੇ ਵਿੱਚ ਹਨੇਰੇ ਦੇ ਵਿੱਚ ਰੱਖਿਆ। ਸੋ ਇਹ ਅੱਜ ਦੇ ਮੁੱਦੇ ਨੇ ਜੀ। ਡਾਕਟਰ ਸਾਹਿਬ, ਇਹਨਾਂ ਵਿਸ਼ਿਆਂ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।